ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਨਵਾਂ ਕਲਾਈਮੇਟ ਬਲੂਪ੍ਰਿੰਟ ਆ, ਉਹ ਪੰਜਾਬੀ ਕਮਿਊਨਿਟੀ ਦੇ ਲਈ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਲਈ ਡਿਜ਼ਾਸਟਰ ਹੋਊਗਾ। ਅੱਜ ਇਹ ਪਤਾ ਚੱਲਿਆ ਵੀ ਜੋ ਗ੍ਰੀਨ ਹਾਊਸ ਐਮਿਸ਼ਨ ਨੂੰ ਰਿਡਿਊਸ ਕਰਨ ਦੇ ਲਈ ਯੂਐਸ ਨੈਸ਼ਨਲ ਬਲੂਪ੍ਰਿੰਟ ਫਾਰ ਟਰਾਂਸਪੋਰਟੇਸ਼ਨ ਡੀਕਾਰਬੋਨਾਈਜੇਸ਼ਨ ਇਹ ਤਿਆਰ ਕੀਤਾ ਗਿਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਉਹਦੇ 'ਚ ਇਹ ਕਿਹਾ ਗਿਆ ਆ ਵੀ 2050 ਤੱਕ ਨੈਟ ਜ਼ੀਰੋ ਐਮਿਸ਼ਨ ਹੋਣਾ ਚਾਹੀਦਾ ਆ ਤੇ ਟਰੱਕਿੰਗ ਤੋਂ ਪਰਾਂ ਹੋਣਾ ਚਾਹੀਦਾ, ਇਹਦੇ ਚੋਂ ਟਰੱਕਿੰਗ ਕੱਢਣਾ ਚਾਹੀਦਾ। ਕਹਿੰਦੇ ਵੀ ਮੈਜੋਰਟੀ ਜਿਹੜਾ ਜੋ ਵੀ ਸਮਾਨ ਦੀ ਆਵਾਜਾਈ ਆਉਣ ਜਾਣ ਦੀ ਹੋਊਗੀ ਉਹ ਮੈਰੀਟਾਈਮ ਸ਼ਿਪ ਦੇ ਰਾਹੀਂ ਜਾਂ ਰੇਲ ਦੇ ਰਾਹੀਂ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਕੱਲ ਨੂੰ ਜਿਹੜਾ ਸਾਡਾ ਅਪਡੇਟ ਟਰੱਕਿੰਗ ਪ੍ਰੋਗਰਾਮ ਹੋਊਗਾ ਸਵੇਰ ਨੂੰ, ਉਹ ਡਿਸਕਸ ਕਰਾਂਗੇ। ਸੋ ਜਿੰਨੇ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਅਸਰ ਪੈਣ ਜਾ ਰਿਹਾ ਹੈ। ਸੋ ਇਹ ਹੁਣ ਜਿੱਦਾਂ ਦਾ ਕਲਾਈਮੇਟ ਚੇਂਜ ਦੀ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਆ ਕੈਲੀਫੋਰਨੀਆ ਤੇ, ਇਹ ਤਾਂ ਸੈਂਟਰਲ ਲੈਵਲ 'ਚ 2050 ਤੇ ਕਹਿ ਰਹੇ ਆ, ਕੈਲੀਫੋਰਨੀਆ ਵਾਲੇ 2035 ਤੱਕ ਸਭ ਕੁਛ ਜ਼ੀਰੋ ਮਿਸ਼ਨ ਦੇ ਵੱਲ ਵਧਣਾ ਜਿਹੜਾ ਉਹ ਚਾਹੁੰਦੇ ਆ। ਵੱਡੀਆਂ ਚੇਂਜਿਸ ਜਿਹੜੀਆਂ ਇਸ ਟਾਈਮ ਇਸ ਪੂਰੇ ਮਾਮਲੇ ਦੇ ਵਿੱਚ ਬਣ ਰਹੀਆਂ, ਕਿਉਂਕਿ ਹੋਊਗਾ ਕਿ ਹਰਜੋਤ ਸਿੰਘ ਜੀ ਜੇ ਧਰਤੀ ਰਹਿਣ ਲਾਇਕ ਨਾ ਰਹੀ ਤੇ ਫਿਰ ਬਿਜ਼ਨਸਿਸ ਵੀ ਆਪਾਂ ਕਿੱਥੇ ਜਿਹੜਾ ਉਹ ਕਰਾਂਗੇ। ਇਹ ਬੈਲੈਂਸ ਜਿਹੜਾ ਹੁਣ ਬਣਾਉਣਾ ਪੈਣਾ ਆ, ਲੋਕਾਂ ਦੇ ਵੀ ਸਾਥ ਦੀ ਤੇ ਲੀਡਰਾਂ ਦੀ ਵੀ ਅਕਲਮੰਦੀ ਦੀ ਹੁਣ ਇੱਥੇ ਇਸ ਟਾਈਮ ਨਾਲ ਦੇ ਨਾਲ ਜਿਹੜੀ ਪਰਖ ਆ ਉਸ ਦੀ ਘੜੀ ਆਈ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਸੰਬੰਧਿਤ ਇੱਕ ਖਬਰ ਆ ਰਹੀ ਆ। ਇੱਕ ਹੋਰ ਬੈਚ ਕਲਾਸੀਫਾਈਡ ਡਾਕੂਮੈਂਟਸ ਦਾ ਬਾਈਡਨ ਹੁਣਾਂ ਦੇ ਨਾਲ ਸੰਬੰਧਿਤ ਜਿਹੜਾ ਉਹ ਫੜਿਆ ਗਿਆ ਆ। ਇਸ ਵਾਰ ਜਗ੍ਹਾ ਵੀ ਕਈ ਜਿਹੜੀ ਉਹ ਡਿਫਰੈਂਟ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਪਹਿਲੀ ਵਾਰੀ ਜਿਹੜੇ ਬਾਈਡਨ ਹੁਣਾਂ ਦੇ ਪ੍ਰਾਈਵੇਟ ਆਫਿਸ ਪੈਨ ਬਾਈਡਨ ਸੈਂਟਰ ਆ, ਉੱਥੇ ਜਿਹੜਾ ਉਹ ਫੜਿਆ ਗਿਆ ਸੀ। ਤੇ ਹੁਣ ਦੂਸਰਾ ਬੈਚ ਜਿਨ੍ਹਾਂ ਉੱਤੇ ਕਲਾਸੀਫਾਈਡ ਮਾਰਕਿੰਗ ਲੱਗੀ ਹੋਈ ਆ ਉਹ ਵੀ ਜਿਹੜੀ ਹੁਣ ਫੜੀ ਗਈ ਹੈਗੀ ਆ। ਸੋ ਇਹ ਜਿਹੜੇ ਬਾਈਡਨ ਹੁਣਾਂ ਦੇ ਨਾਲ ਹੀ ਕੰਮ ਕਰਨ ਵਾਲਿਆਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੌਰਾਨ, ਓਬਾਮਾ ਦੇ ਕਾਰਜਕਾਲ ਦੇ ਵਿੱਚ ਇਹ ਉਦੋਂ ਦੇ ਜਿਹੜੇ ਡਾਕੂਮੈਂਟਸ ਆ ਉਹ ਦੱਸੇ ਜਾਂਦੇ ਆ। ਪਿਛਲੀ ਵਾਰੀ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਗਿਆ ਸੀਗਾ ਵੀ ਯੂਕਰੇਨ ਦੇ ਨਾਲ ਤੇ ਹੋਰ ਅਹਿਮ ਜਿਹੜੇ ਇੰਟਰਨੈਸ਼ਨਲ ਦਸਤਾਵੇਜ਼ਾਂ ਦੇ ਵਿੱਚੋਂ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਬਾਈਡਨ ਹੁਣਾਂ ਦੇ ਪੈਨ ਬਾਈਡਨ ਸੈਂਟਰ ਤੋਂ ਫੜੇ ਗਏ ਸੀਗੇ। ਇਹ ਡਿਵੈਲਪਮੈਂਟ ਹੁਣ ਉਸ ਟਾਈਮ ਦੇ ਉੱਤੇ ਆਈ ਆ ਜਦ ਪ੍ਰੈਜ਼ੀਡੈਂਟ ਨਾਰਥ ਅਮਰੀਕਾ ਲੀਡਰਸ, ਜਿਹਨੂੰ 3 ਅਮੀਗੋਜ਼ ਸਮਿਟ ਆਖੀ ਜਾ ਰਹੀ ਆ ਮੈਕਸੀਕੋ ਸਿਟੀ ਦੇ ਵਿੱਚ, ਉੱਥੇ ਜਿਹੜੇ ਉਹ ਹੋਣਗੇ। ਹਾਲ ਦੀ ਘੜੀ ਕਹਿੰਦੇ ਵੀ ਬਾਈਡਨ ਹੁਣਾਂ ਨੇ ਜਿਹੜੇ ਡਾਕੂਮੈਂਟਸ ਲੱਭੇ ਆ ਪੈਨ ਬਾਈਡਨ ਸੈਂਟਰ ਦੇ ਵਿੱਚ, ਉੱਤੇ ਜਿਹੜੀਆਂ ਕੁਛ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਆ। ਕਹਿੰਦੇ ਵੀ ਜਿਹੜੇ ਪਹਿਲੇ ਸੀਗੇ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਆ ਉਸ ਨੂੰ ਉਹ ਵਾਪਸ ਜਿਹੜੇ ਕਰਨਗੇ। ਇੱਕ ਹੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਿਛਲੇ ਟਰੰਪ ਉਹਨਾਂ ਦੇ ਫੜੇ ਗਏ ਡਾਕੂਮੈਂਟਸ ਦੇ ਨਾਲੋਂ ਵੱਖਰੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਇਹਦੇ ਆਪਣੇ ਹੀ ਸਾਥੀ ਜਿਹੜੇ ਇਸ ਦੇ ਵਿੱਚ ਉਹ ਦੱਸ ਰਹੇ ਆ ਵੀ ਭਾਈ ਇਹ ਡਾਕੂਮੈਂਟਸ ਇਹਨਾਂ ਦੇ ਬਾਰ-ਬਾਰ ਜਿਹੜੇ ਉਹ ਮਿਲ ਰਹੇ ਆ। ਉੱਥੇ ਜਿਹੜੀਆਂ ਉਹ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਦੋਨੋਂ ਸੀਰੀਅਸ ਜਿਹੜੀਆਂ ਇਹ ਚੀਜ਼ਾਂ ਨੇ। ਤੇ ਪਰ ਜਿਹੜੀ ਲੈਫਟ ਦੇ ਮੀਡੀਆ ਦੀ ਇਸ ਚੀਜ਼ ਦੇ ਉੱਤੇ ਜਿਹੜੀ ਬਹੁਤੀ ਚਿੱਪੀ ਆ ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਖਟਕ ਰਹੀ ਆ। ਜੀ।